ਜਿਹੜੀ ਗੋਲੀ ਹੈ ਇੱਕ ਫਿਲਮੀ ਸਟਾਈਲ ਦੇ ਵਿੱਚ ਚਲਾਈ ਗਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ। ਗੋਲੀ ਚਲਾਉਣ ਲਈ ਸਾਧਨ ਇੱਕ ਰਿਵਾਲਵਰ ਪਿਸਟਲ ਜੋ ਵੀ ਸੀ ਉਹ ਕਿੱਥੋਂ ਆਇਆ ਨਜਾਇਜ਼। ਪੰਜਾਬ 'ਚ ਤਾਂ ਕਿਤੇ ਬਣਦਾ ਨਹੀਂ। ਹਰ ਕੋਈ ਮੁੰਡਾ 2 ਨੰਬਰ ਦਾ ਅਸਲਾ ਲਈ ਫਿਰਦਾ, ਜਿਹਨੂੰ ਕੋਈ ਹੋਏ ਕਹਿ ਦੇ ਉਹਦੇ ਗੋਲੀ ਮਾਰ ਕੇ ਉਹਨੂੰ ਖਤਮ ਕਰ ਦਿੰਦੇ ਆ ਔਰ ਫਿਰ ਚੌੜੇ ਹੋ ਕੇ ਘੁੰਮਦੇ ਆ ਕਿ ਅਸੀਂ ਉਹਦਾ ਕੰਮ ਕੱਢ ਦਿੱਤਾ। ਪ੍ਰਸ਼ਾਸਨ ਕਹਿੰਦਾ ਕਿ ਸਾਡੇ ਕੋਲ ਐਵੀਡੈਂਸ ਆ, ਅਸੀਂ DVR ਦੇ ਵਿੱਚੋਂ ਵੀਡੀਓ ਕੱਢੀ ਆ। ਉਹ ਬੰਦੇ ਇੱਥੇ ਪਹਿਲਾਂ ਫੋਨ ਤੇ ਉਹਨਾਂ ਨੇ ਲੋਕੇਸ਼ਨ ਕੋਈ ਨਾ ਕੋਈ ਦਾ ਕੱਢੀ ਹੋਊਗੀ। ਪ੍ਰਸ਼ਾਸਨ ਨੂੰ ਚਾਹੀਦਾ ਇੱਥੋਂ ਪ੍ਰਸ਼ਾਸਨ ਨੂੰ ਡੰਪ ਤੋਂ ਲੋਕੇਸ਼ਨ ਚੱਕ ਕੇ ਪਤਾ ਲੱਗ ਜਾਣਾ ਸੀ ਬੰਦਾ ਕਿੱਧਰ ਗਿਆ ਕਿੱਧਰ ਨਹੀਂ ਗਿਆ। ਇਹਨਾਂ ਦੇ ਕੋਲ ਇੰਨੀ ਪਾਵਰ ਆ, ਇਹ ਸਾਰਾ ਕੁਝ ਕਰ ਸਕਦੇ। ਪ੍ਰਸ਼ਾਸਨ ਸੋਚਣੀ ਚਾਹੀਦੀ ਕਿ ਗੈਂਗਸਟਰ ਸ਼ਰੇਆਮ ਘੁੰਮੀ ਜਾਂਦੇ ਆ। ਤੁਹਾਡੇ ਸਾਹਮਣੇ ਪਿੱਛੇ ਜੇਲ੍ਹ ਦੇ ਵਿੱਚੋਂ ਵੀ ਵੀਡੀਓ ਵਾਇਰਲ ਹੋਈ ਸੀ, ਉੱਤੇ ਕੋਈ ਕਾਰਵਾਈ ਨਹੀਂ ਹੋਈ। ਜੇਲ੍ਹ ਦੇ ਵਿੱਚੋਂ ਸਾਰੇ ਕੋਈ ਤਾਂ ਇੰਟਰਵਿਊਆਂ ਹੋਈ, ਜੇਲ੍ਹ ਦੇ ਵਿੱਚੋਂ ਮੁੰਡੇ ਜਿਹੜੇ ਬੈਠੇ, ਕੋਈ ਚਿੱਟੇ ਦਾ ਕੰਮ ਕਰਦਾ, ਕੋਈ ਫੀਮ ਦਾ ਕੰਮ ਕਰਦਾ, ਕੋਈ ਅੰਦਰ ਬੈਠਾ ਫੋਨਾਂ ਤੇ ਬਾਹਰ ਆਪਣਾ ਪੈਸੇ ਕਮਾਈ ਜਾਂਦਾ, ਉਹਦੇ ਘਰ ਪੈਸੇ ਪਹੁੰਚੀ ਜਾਂਦੇ। ਕਿੱਦਾਂ ਰੋਡ ਬੰਦ ਕਰਦੇ ਆ ਜਾਂ ਫਿਰ ਕਿਤੇ ਵੀ ਦੁਕਾਨਾਂ ਬੰਦ ਕਰਾਉਣ ਜਾਂਦੇ ਆ, ਉਹ ਇੱਕ ਸਵਾਲ ਬਹੁਤ ਕਾਮਨ ਕਰਦੇ ਨੇ। ਉਹ ਕਹਿੰਦੇ ਨੇ ਵੀ ਸਾਨੂੰ ਕਿਉਂ ਪਰੇਸ਼ਾਨ ਕਰਦੇ ਨੇ, ਹੈ ਨਾ। ਜਿਹਨੇ ਜੋ ਹੋਇਆ ਤੁਸੀਂ ਜਾ ਕੇ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਇਸ ਦੀ ਕਾਰਵਾਈ ਲਈ ਮੰਗ ਕਰੋ। ਤੁਸੀਂ ਸਾਨੂੰ ਕਿਉਂ ਤੰਗ ਕਰਦੇ? ਅਸੀਂ ਤਾਂ ਆਪਣਾ ਕਾਰੋਬਾਰ ਕਹੀਏ। ਜਿਹੜੇ ਬੰਦੇ ਸਾਥ ਨਹੀਂ ਦਿੰਦੇ, ਗੱਲਾਂ ਕਰਦੇ ਕਿ ਇਹਨਾਂ ਨੇ ਸਾਨੂੰ ਪਰੇਸ਼ਾਨ ਕੀਤਾ, ਜਿੱਦਣ ਉਹਦੇ ਨਾਲ ਹੋ ਗਈ ਨਾ ਫੇਰ ਪਤਾ ਲੱਗੂਗਾ। ਇਹ ਸਾਰੇ ਭਾਜੀ ਦੂਸਰੇ ਦੇ ਘਰ ਜਦੋਂ ਅੱਗ ਲੱਗੀ ਹੁੰਦੀ ਆ ਫੇਰ ਕਹਿੰਦੇ ਲਾਲ ਲਾਈਟ ਨੀਲੀ ਲਾਈਟ, ਜਦੋਂ ਆਪਣੇ ਘਰ ਲੱਗਦੀ ਫੇਰ ਬਾਲਟੀਆਂ ਲੱਭਦੇ ਪਾਣੀ ਵਾਲੀਆਂ। ਪੰਜਾਬ ਦੇ ਵਿੱਚ 12,500 ਤੋਂ ਵੱਧ ਪਿੰਡ ਨੇ ਤੇ 13,000 ਤੋਂ ਵੱਧ ਸਰਪੰਚ ਨੇ ਅਤੇ ਆਬਾਦੀ ਇਸ ਸਮੇਂ 4 ਕਰੋੜ 3.5 ਕਰੋੜ ਦੇ ਕਰੀਬ ਹੋਣ ਜਾ ਰਹੀ ਹੈ। ਪਰ ਪੰਜਾਬ ਦੇ ਪਿੰਡਾਂ ਨੂੰ ਚਲਾਉਣ ਵਾਲੇ 60% ਤੋਂ ਵੱਧ ਪੋਪੂਲੇਸ਼ਨ ਜਿਹੜੀ ਪਿੰਡਾਂ 'ਚੋਂ ਰਹਿੰਦੀ ਹੈ, ਉਹਨਾਂ ਪਿੰਡਾਂ ਦੇ ਲਾਣੇਦਾਰ ਹੀ ਜੇਕਰ ਸੁਰੱਖਿਅਤ ਨਹੀਂ ਨੇ ਤੇ ਆਮ ਜਨਤਾ ਦੀ, ਆਮ ਲੋਕਾਂ ਦੀ ਕਿੰਨੀ ਕੁ ਸੁਰੱਖਿਆ ਹੋਊਗੀ, ਇਸ ਦਾ ਅਸੀਂ ਅੰਦਾਜ਼ਾ ਸੁਭਾਵਿਕ ਹੀ ਲਾ ਸਕਦੇ ਹਾਂ। ਸਾਡੇ ਨਾਲ ਬਾਈ ਹੁਣੀ ਮੌਜੂਦ ਨੇ। ਇਸ ਸਮੇਂ ਦੁਸੜਕਾ ਦੇ ਵਿੱਚ ਮੌਜੂਦ ਹਾਂ। ਹੁਸ਼ਿਆਰਪੁਰ ਦੇ ਵਿੱਚ ਬੀਤੇ ਕੱਲ੍ਹ ਇੱਕ ਕਤਲ ਹੋਇਆ ਹੈ, ਜਿਸ ਤੋਂ ਬਾਅਦ ਉਹ ਕਤਲ ਕਰਨ ਵਾਲੇ ਕਾਤਲਾਂ ਨੂੰ ਫੜਨ ਦੇ ਲਈ ਲਗਾਤਾਰ ਗੁਹਾਰ ਲਗਾਈ ਜਾ ਰਹੀ ਹੈ। ਪਰਿਵਾਰ ਇਸ ਸਮੇਂ ਧਰਨੇ ਤੇ ਬੈਠਾ ਹੋਇਆ ਹੈ, ਪਰ ਹਾਲੇ ਤੱਕ ਪੂਣੀ ਵੀ ਨਹੀਂ ਕੱਤੀ ਗਈ ਪੁਲਿਸ ਦੇ ਵੱਲੋਂ। ਤੇ ਗੱਲਬਾਤ ਕਰਦੇ ਹਾਂ ਬਾਈ, ਜੋ ਕੁਝ ਵਾਪਰਿਆ ਉਹ ਸਾਰਾ ਲੋਕਾਂ ਨੇ ਸੁਣ ਲਿਆ, ਦੇਖ ਲਿਆ। ਬਾਈ ਹੁਣਾਂ ਦਾ ਕਤਲ ਹੋਇਆ, ਪਿੰਡ ਦਾ ਸਰਪੰਚ ਸੀ, 10 ਸਾਲਾਂ ਤੋਂ ਸਰਪੰਚੀ ਕਰ ਰਹੇ ਸੀ। ਲੋਕ ਵੀ ਦੱਸਦੇ ਨੇ ਬਹੁਤ ਚੰਗਾ ਵਿਵਹਾਰ ਸੀ, ਪਰ ਇੱਕ ਆਪਣੀ ਕਰਮ ਭੂਮੀ ਤੇ ਕੰਮ ਕਰਨ ਪਹੁੰਚਿਆ ਵਿਅਕਤੀ ਜਦੋਂ ਗੋਲੀ ਦਾ ਸ਼ਿਕਾਰ ਹੋ ਕੇ ਮਾਰਿਆ ਜਾਂਦਾ ਹੈ ਤਾਂ ਕੀ ਵਿਚਾਰ ਆਉਂਦੇ ਨੇ? ਕਿੱਥੇ ਕਮੀ ਲੱਗਦੀ ਹੈ? ਸਰਕਾਰ 'ਚ ਕਮੀ ਹੈ, ਸਾਡੇ ਖੁਦ 'ਚ ਕਮੀ ਹੈ, ਜਾਂ ਫਿਰ ਇਨਵਾਇਰਨਮੈਂਟ ਇਦਾਂ ਦਾ ਹੋ ਗਿਆ ਵੀ ਅੱਜ ਕੱਲ੍ਹ ਇਹ ਆਮ ਹੀ ਆ ਗੋਲੀ ਚੱਲਣੀ? ਭਾਜੀ ਜਿਹੜੀ ਗੋਲੀ ਹੈ ਇੱਕ ਫਿਲਮੀ ਸਟਾਈਲ ਦੇ ਵਿੱਚ ਚਲਾਈ ਗਈ ਹੈ, ਤੁਹਾਨੂੰ ਸਾਰਿਆਂ ਨੂੰ ਪਤਾ। ਗੋਲੀ ਚਲਾਉਣ ਲਈ ਸਾਧਨ ਇੱਕ ਰਿਵਾਲਵਰ ਪਿਸਟਲ ਜੋ ਵੀ ਸੀ ਉਹ ਕਿੱਥੋਂ ਆਇਆ ਨਜਾਇਜ਼। ਨਜਾਇਜ਼ ਪੰਜਾਬ 'ਚ ਤਾਂ ਕਿਤੇ ਬਣਦਾ ਨਹੀਂ। ਬਾਹਰੋਂ ਜਿੱਥੋਂ ਵੀ ਐਂਟਰ ਹੁੰਦਾ ਉੱਥੇ ਕਮਜ਼ੋਰੀ ਕੀ ਆ? ਚੈਕਿੰਗ। ਸ਼ਾਸਨ ਤੇ ਪ੍ਰਸ਼ਾਸਨ ਦੀ ਕਲੀਅਰ ਤਾਂ ਹੈਗਾ ਕਮਜ਼ੋਰੀ ਆ। ਹਰ ਕੋਈ ਮੁੰਡਾ 2 ਨੰਬਰ ਦਾ ਅਸਲਾ ਲਈ ਫਿਰਦਾ, ਜਿਹਨੂੰ ਕੋਈ ਹੋਏ ਕਹਿ ਦੇ ਉਹਦੇ ਗੋਲੀ ਮਾਰ ਕੇ ਉਹਨੂੰ ਖਤਮ ਕਰ ਦਿੰਦੇ ਆ ਔਰ ਫਿਰ ਚੌੜੇ ਹੋ ਕੇ ਘੁੰਮਦੇ ਆ ਕਿ ਅਸੀਂ ਉਹਦਾ ਕੰਮ ਕੱਢ ਦਿੱਤਾ। ਬਸ ਆਹ ਗੱਲਾਂ ਜੀ। ਅਸੀਂ ਰੀਲਾਂ ਪਾਉਣ ਨੂੰ ਵੀ ਬਹੁਤ ਸ਼ੇਰ ਹੁੰਨੇ, ਬਾਅਦ ਚੋਂ ਜੇ ਕਿਸੇ ਨਾਲ ਲੜ ਲਈਏ। ਬੀਤੇ ਦਿਨ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਸੀ, ਬੰਦੇ ਨੂੰ ਕੁੱਟਣ ਤੋਂ ਬਾਅਦ ਆਪਣੇ ਹਥਿਆਰ ਲਹਿਰਾਉਂਦੇ ਹੋਏ ਰੀਲਾਂ ਪਾਉਂਦੇ ਨੇ। ਅਸੀਂ ਇਸ ਚੀਜ਼ ਨੂੰ ਇੱਕ ਤਰੀਕੇ ਦੇ ਨਾਲ ਬਣਾ ਲਿਆ ਵੀ ਇਹ ਟੌਰ ਹੈ, ਇਹ ਟੌਰ ਦਿਖਾਉਣ ਦਾ ਜ਼ਰੀਆ ਹੈ। ਇਹ ਇੱਦਾਂ ਕਿਉਂ ਕਿ ਸਰਕਾਰ ਦਾ ਡਰ ਪੈ ਖਤਮ ਹੋ ਗਿਆ ਲੋਕਾਂ ਦਾ। ਸਰਕਾਰ ਪਾਲਿਸੀ ਬਣਾਉਣ ਲਈ ਹੁੰਦੀ ਹੈ, ਸਰਕਾਰ ਇਹੋ ਜਿਹੀਆਂ ਪਾਲਿਸੀਆਂ ਘੜੇ ਤਾਂ ਕਿ ਲੋਕ ਸੁਖੀ ਜੀਵਨ ਬਤੀਤ ਕਰ ਸਕਣ। ਪਰ ਜਿਹੋ ਜਿਹੇ ਹਾਲਾਤ ਦੇਖ ਰਹੇ ਹਾਂ 70-75 ਸਾਲਾਂ ਦੇ ਵਿੱਚ, ਜਿਹੋ ਜਿਹੇ ਹਾਲਾਤ ਇਸ ਸਮੇਂ ਪੰਜਾਬ ਦੇ ਹੋ ਗਏ ਨੇ, ਦੇਸ਼ ਦੇ ਹੋ ਗਏ ਨੇ, ਦੇਸ਼ ਸਿਰ ਕਰਜ਼ਾ ਚੜੀ ਜਾਂਦਾ, ਦੇਸ਼ ਦਾ ਨੌਜਵਾਨ ਵਿਦੇਸ਼ ਨੂੰ ਜਾਈ ਜਾਂਦਾ, ਹਰੇਕ ਪਾਸਿਓਂ ਤਾਂ ਮਾਰ ਪੈ ਰਹੀ ਆ। ਫਿਰ ਆਪਾਂ ਕਿੱਦਾਂ ਕਹੀਏ ਵੀ ਸਰਕਾਰਾਂ ਪੰਜਾਬ ਦੇ ਹਿੱਤ 'ਚ ਕੰਮ ਕਰ ਰਹੀਆਂ ਨੇ? ਆਹ ਕਤਲ ਤੋਂ ਹੀ ਲੈ ਲਓ ਹੁਣ। ਭਾਜੀ ਪਹਿਲਾਂ ਵੀ ਮੈਂ ਸਾਰਿਆਂ ਨੂੰ ਇਹ ਗੱਲ ਕਹੀ ਆ ਕਿ ਸ਼ਾਸਨ ਤੇ ਪ੍ਰਸ਼ਾਸਨ ਦੀ ਬਹੁਤ ਵੱਡੀ ਗਲਤੀ ਆ। ਸ਼ਾਸਨ ਜਿਹੜਾ ਇਸ ਵੇਲੇ ਜਿਹੜੀਆਂ ਸਰਕਾਰਾਂ ਆ ਉਹਨਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਕਿ ਗੈਂਗਸਟਰ ਸ਼ਰੇਆਮ ਘੁੰਮੀ ਜਾਂਦੇ ਆ। ਤੁਹਾਡੇ ਸਾਹਮਣੇ ਪਿੱਛੇ ਜੇਲ੍ਹ ਦੇ ਵਿੱਚੋਂ ਵੀ ਵੀਡੀਓ ਵਾਇਰਲ ਹੋਈ ਸੀ, ਉੱਤੇ ਕੋਈ ਕਾਰਵਾਈ ਨਹੀਂ ਹੋਈ। ਜੇਲ੍ਹ ਦੇ ਵਿੱਚੋਂ ਸਾਰੇ ਕੋਈ ਤਾਂ ਇੰਟਰਵਿਊਆਂ ਹੋਈ ਜਾਂਦੀਆਂ। ਜੇਲ੍ਹ ਦੇ ਵਿੱਚੋਂ ਮੁੰਡੇ ਜਿਹੜੇ ਬੈਠੇ, ਕੋਈ ਚਿੱਟੇ ਦਾ ਕੰਮ ਕਰਦਾ, ਕੋਈ ਫੀਮ ਦਾ ਕੰਮ ਕਰਦਾ, ਕੋਈ ਅੰਦਰ ਬੈਠਾ ਫੋਨਾਂ ਤੇ ਬਾਹਰ ਆਪਣਾ ਪੈਸੇ ਕਮਾਈ ਜਾਂਦਾ, ਉਹਦੇ ਘਰ ਪੈਸੇ ਪਹੁੰਚੀ ਜਾਂਦੇ। ਕਿੱਦਾਂ ਪੁਲਿਸ ਚਾਹਵੇ ਜੇਲ੍ਹ ਤੋਂ ਜਿੰਨੇ ਵੀ ਉੱਥੋਂ ਡੰਪ ਚੱਕੇ ਅੰਦਰ ਫੋਨ ਚੱਕ ਆਉਂਦੇ ਉਹਨਾਂ ਨੂੰ ਅਰੈਸਟ ਕਰ ਸਕਦੀ ਆ, ਉਹਨਾਂ ਤੇ ਹੋਰ ਕੇਸ ਪਾ ਸਕਦੀ ਕੋਈ ਪੂਰੀ ਜ਼ਿੰਦਗੀ ਬਾਹਰ ਹੀ ਨਾ ਆਉਣ। ਕਿਉਂਕਿ ਜਿਹੜੇ ਅੰਦਰ ਬਹਿ ਕੇ ਨਹੀਂ ਟਿਕਦੇ ਤਾਂ ਬਾਹਰ ਆ ਕੇ ਟਿਕ ਜਾਓਗੇ। ਆਪਾਂ ਸਕਦੀ ਆ ਕਹਿੰਦੇ ਆ,
ਉਹ ਕਦੋਂ ਹੋਊਗਾ ਜਦੋਂ ਚਾਹਣਗੇ? ਕੀ ਲੱਗਦਾ ਪੁਲਿਸ ਚਾਹੁੰਦੀ ਨਹੀਂ ਇਹ ਸਾਰਾ ਕੁਝ ਪੁਲਿਸ ਦਾ ਜਿਹੜਾ ਕੰਟਰੋਲ ਹੁੰਦਾ ਤੁਹਾਨੂੰ ਪਤਾ ਸ਼ਾਸਨ ਕੋਲ ਹੁੰਦਾ। ਸ਼ਾਸਨ ਜਿਹੜੀ ਆ ਉਹ ਸਰਕਾਰ ਹੈ, ਪੁਲਿਸ ਤਾਂ ਇੱਕ ਕਠਪੁਤਲੀ ਆ। ਔਰ ਜਿਹੜੀ ਪਬਲਿਕਲੀ ਇਹਨਾਂ ਨੂੰ ਸ਼ਾਂਤਮਈ ਰਹਿਣਾ ਦੱਸਦੀ ਆ। ਜਦੋਂ ਤੱਕ ਜੇਕਰ ਕੋਈ ਉੱਪਰੋਂ ਸ਼ਾਸਨ ਦਾ ਕੋਈ ਪ੍ਰੈਸ਼ਰ ਆ ਗਿਆ, ਜੋ ਚਾਹੁੰਦੇ ਸਾਰਾ ਕੁਝ ਹੋ ਜਾਣਾ। ਕੀ ਲੱਗਦਾ ਹੁਣ ਤੱਕ ਕਿਉਂ ਨਹੀਂ ਹੋਇਆ? ਕਿੱਥੇ ਕਮੀ ਹੈ? ਪਰਿਵਾਰ ਦੇ ਵੱਲੋਂ ਕੋਈ ਗਲਤ ਸਟੇਟਮੈਂਟ ਦਿੱਤੀ ਗਈ ਹੈ ਜਾਂ ਫਿਰ ਕਿਤੇ ਢਿੱਲ ਹੋ ਰਿਹਾ ਜਾਂ ਫਿਰ ਕੋਈ ਪੋਲੀਟੀਕਲ ਪ੍ਰੈਸ਼ਰ ਲੱਗਦਾ ਹੈ, ਕੋਈ ਪੋਲੀਟੀਕਲ ਐਂਗਲ ਹੈ ਇਹਦੇ? ਦੇਖੋ ਜੀ, ਸਾਨੂੰ ਉਹ ਜਿਹੜਾ ਵਿੱਕੀ ਕਾਤਲ ਆ ਉਹਦੇ ਪਿੱਛੇ ਕਿਹਦਾ ਹੱਥ ਸੀ, ਕਿਹਦੀ ਸ਼ੈ ਸੀ, ਸਾਨੂੰ ਨਹੀਂ ਪਤਾ। ਇਹਨਾਂ ਨੇ ਇੱਕ ਕਾਤਲ ਨੂੰ ਜਿਹੜਾ ਉਹ ਫੜਿਆ, ਉਹਦੇ ਨਾਲ ਦੇ ਨੂੰ ਜਿਹੜਾ ਮੇਨ ਦੋਸ਼ੀ ਆ ਉਹ ਹੈਗਾ ਫਰਾਰ। ਜਦੋਂ ਤੱਕ ਉਹ ਨਹੀਂ ਫੜ ਹੁੰਦਾ ਉਦੋਂ ਤੱਕ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਉਹਦੇ ਪਿੱਛੇ ਕਿਹਦੀ ਸ਼ੈ ਸੀ, ਕਿਹੜੀ ਪੋਲੀਟੀਕਲ ਪਾਰਟੀ ਉਹਨੂੰ ਸ਼ਾਸਨ ਜਾਂ ਕੋਈ ਮੌਕੇ ਦੀ ਸਰਕਾਰ ਉਹਦੀ ਸਪੋਰਟ ਕਰ ਰਹੀ ਆ ਜਾਂ ਕੀ ਕਰ ਰਹੀ ਆ। ਪ੍ਰਸ਼ਾਸਨ ਦੀ ਢਿੱਲ ਆ, ਅਜੇ ਤੱਕ ਉਹ ਬੰਦਾ ਨਹੀਂ ਫੜ ਹੋਇਆ ਜੀ। ਹਾਂਜੀ। ਤੇ ਹੁਣ ਜਿੱਦਾਂ ਪੁਲਿਸ ਲਗਾਤਾਰ ਸਮਾਂ ਮੰਗ ਰਹੀ ਹੈ, ਪੁਲਿਸ ਦਾ ਵੀ ਆਪਣੇ ਇੱਕ ਪਾਸਿਓਂ ਦੇਖੀਏ ਤਾਂ ਉਹਨਾਂ ਦਾ ਐਂਗਲ ਜੇ ਇਨਵੈਸਟੀਗੇਸ਼ਨ ਦੇ ਹਿਸਾਬ ਨਾਲ ਦੇਖੀਏ ਠੀਕ ਵੀ ਹੈ ਕਿ ਕਿਸੇ ਵੀ ਵਿਅਕਤੀ ਤੱਕ ਪਹੁੰਚਣ ਨੂੰ ਸਮਾਂ ਲੱਗਦਾ ਹੈ, ਫੜਨ ਤੱਕ ਸਮਾਂ ਲੱਗਦਾ ਹੈ, ਉੱਥੇ ਤੱਕ ਪਹੁੰਚਣ ਨੂੰ। ਪਰ ਜੇ ਦੂਜੇ ਪਾਸਿਓਂ ਪਰਿਵਾਰ ਦਾ ਐਂਗਲ ਦੇਖੀਏ, ਉਹਨਾਂ ਦਾ ਕਹਿੰਦੇ ਵੀ ਡੰਪ ਤੋਂ DVR ਜਿਹੜਾ ਰਿਸੀਵ ਹੋਇਆ ਹੈ, ਫੜਿਆ ਗਿਆ, ਉਹਦੇ ਵਿੱਚ ਪ੍ਰੋਪਰ ਚਿਹਰੇ ਆਏ ਹੋਏ ਨੇ। ਜੇ ਉਹਨਾਂ ਤੋਂ ਅੰਦਾਜ਼ਾ ਲਾਉਣਾ ਹੋਵੇ ਤਾਂ ਆਰਾਮ ਨਾਲ ਫੜੇ ਜਾ ਸਕਦੇ ਨੇ। ਜਿਸ ਤਰ੍ਹਾਂ ਤੁਸੀਂ ਵੀ ਦੱਸਦੇ ਹੋ ਪਰਿਵਾਰਾਂ ਤੱਕ ਵੀ ਪਹੁੰਚ ਕੀਤੀ ਗਈ। ਜੇ ਪਰਿਵਾਰਾਂ ਤੱਕ ਪਹੁੰਚ ਹੋ ਗਈ, ਹੁਣ ਤੱਕ ਤਾਂ ਪਤਾ ਲੱਗ ਜਾਣਾ ਚਾਹੀਦਾ ਸੀ ਕਿੱਥੇ ਕੁ ਕਮੀ ਹੈ ਇਹਨੂੰ ਲੈ ਕੇ। ਸਾਰੇ ਭਾਜੀ ਐਵੀਡੈਂਸ ਹੈਗੀ ਆ, ਪ੍ਰਸ਼ਾਸਨ ਕਹਿੰਦਾ ਕਿ ਸਾਡੇ ਕੋਲ ਐਵੀਡੈਂਸ ਆ, ਅਸੀਂ DVR ਦੇ ਵਿੱਚੋਂ ਵੀਡੀਓ ਕੱਢੀ ਆ। ਉਹ ਬੰਦੇ ਇੱਥੇ ਪਹਿਲਾਂ ਫੋਨ ਤੇ ਉਹਨਾਂ ਨੇ ਲੋਕੇਸ਼ਨ ਕੋਈ ਨਾ ਕੋਈ ਤਾਂ ਕੱਢੀ ਹੋਊਗੀ। ਪ੍ਰਸ਼ਾਸਨ ਨੂੰ ਚਾਹੀਦਾ ਇੱਥੋਂ ਪ੍ਰਸ਼ਾਸਨ ਨੂੰ ਡੰਪ ਤੋਂ ਲੋਕੇਸ਼ਨ ਚੱਕ ਕੇ ਪਤਾ ਲੱਗ ਜਾਣਾ ਸੀ ਬੰਦਾ ਕਿੱਧਰ ਗਿਆ ਕਿੱਧਰ ਨਹੀਂ ਗਿਆ। ਇਹਨਾਂ ਦੇ ਕੋਲ ਇੰਨੀ ਪਾਵਰ ਆ ਕਿ ਸਾਰਾ ਕੁਝ ਕਰ ਸਕਦੇ। ਪ੍ਰਸ਼ਾਸਨ ਕਿਉਂ ਨਹੀਂ ਕਰਦੀ ਇਹ ਸਾਨੂੰ ਨਹੀਂ ਪਤਾ। ਪ੍ਰਸ਼ਾਸਨ ਸਾਰਾ ਕੁਝ ਕਰ ਸਕਦਾ, ਅੱਧੇ ਘੰਟੇ ਦੇ ਵਿੱਚ ਬੰਦਾ ਫੜ ਹੋ ਸਕਦਾ। ਇਹਨਾਂ ਨੂੰ ਸਾਰਾ ਪਤਾ, ਕੈਮਰਿਆਂ ਦੇ ਥਰੂ ਹੀ ਸਾਰਾ ਕੁਝ ਹੁੰਦਾ। ਉਹ ਕਿਉਂ ਨਹੀਂ ਕਰਦੇ? ਉਹ ਕਹਿੰਦੇ ਕਿ ਅਸੀਂ ਤੁਹਾਡੇ ਦੁਆਲੇ ਲੱਗੇ ਹਾਂ, ਅਸੀਂ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਦੇ, ਅਸੀਂ ਤਾਂ ਆਪਣਾ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਬੈਠ ਕੇ ਸ਼ਾਂਤਮਈ। ਜਿਹੜੇ ਇਹਨਾਂ ਦੇ ਇਨਵੈਸਟੀਗੇਸ਼ਨ ਆਫੀਸਰ ਆ ਉਹਨਾਂ ਨੂੰ ਆਪਣਾ ਕੰਮ ਲਗਾਤਾਰ ਕਰਨਾ ਚਾਹੀਦਾ ਔਰ ਤੇਜ਼ ਕਰਨਾ ਚਾਹੀਦਾ। ਇਹਨਾਂ ਨੂੰ ਹੁਣ ਇੰਨੀ ਵੱਡੀ ਕੋਸ਼ਿਸ਼ ਕਰਨੀ ਚਾਹੀਦੀ ਕਿ ਸਾਡਾ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਲਿਖਿਆ ਨਾ ਉਹ ਵਿਡਰਾਅ ਹੋ ਜਾਵੇ। ਪਹਿਲਾਂ ਹਾਂ, ਉਹ ਤੋਂ ਪਹਿਲਾਂ ਇਹ ਵਿੱਕੀ ਨੂੰ ਫੜ ਲੈਣ ਤਾਂ ਵਧੀਆ ਰਹੂਗਾ। ਕਿਉਂਕਿ ਕੱਲ ਦੇ ਪ੍ਰੋਗਰਾਮ ਤੋਂ ਬਾਅਦ ਜਿਹੜਾ ਵੱਡਾ ਪ੍ਰੋਗਰਾਮ ਕੋਈ ਲਿਖਿਆ ਜਾਵੇਗਾ ਫਿਰ ਉਹ ਪ੍ਰਸ਼ਾਸਨ ਤੋਂ ਸਾਂਭਿਆ ਨਹੀਂ ਜਾਣਾ। ਕਿਉਂਕਿ ਜਦ ਇੱਥੇ ਦਾ ਇੱਕ ਸਮਾਜ ਸੇਵੀ ਵਧੀਆ ਬੰਦਾ ਉਹਨੂੰ ਝਟਕਾਤਾ ਤਾਂ ਸਾਡੇ ਵਰਗਿਆਂ ਦਾ ਕੀ ਹੋਊਗਾ? ਇੱਕ ਹੋਰ ਗੱਲ ਸਾਹਮਣੇ ਆ ਰਹੀ, ਲਗਾਤਾਰ ਇਹ ਵੀ ਐਂਗਲ ਦੱਸਿਆ ਜਾ ਰਿਹਾ ਵੀ ਲਗਾਤਾਰ ਜਿਹੜੇ ਸੰਦੀਪ ਸਰਪੰਚ ਸੀ ਉਹ ਨਸ਼ਿਆਂ ਵਾਲਿਆਂ ਦੇ ਖਿਲਾਫ ਬੋਲਦੇ ਸੀ, ਨਸ਼ਾ ਕਰਨ ਵਾਲਿਆਂ ਨੂੰ ਵੀ ਡੱਕਦੇ ਸੀ ਆਪਣੇ ਪਿੰਡ ਦੇ ਵਿੱਚ ਤੇ ਵੇਚਣ ਵਾਲਿਆਂ ਦੇ ਖਿਲਾਫ ਤਾਂ ਸੀਗੇ ਹੀ ਸੀਗੇ। ਇਹ ਉਹ ਐਂਗਲ ਵੀ ਲੱਗਦਾ ਕਿਤੇ ਵੀ ਹੋ ਸਕਦਾ। ਛੋਟੀ ਜਿਹੀ ਐਗਜ਼ਾਮਪਲ ਦਿੰਨਾ, ਇਹ ਇੱਕ ਬੰਦਾ ਸੀਗਾ ਉਹ ਪਿੰਡ ਵਾਲਿਆਂ ਨੂੰ ਮੱਛੀਆਂ ਮਾਰ ਕੇ ਖਿਲਾਉਂਦਾ ਰਿਹਾ। ਅੱਛਾ ਜੀ। ਉਹ ਜਿੱਦਾਂ ਖਿਲਾਉਂਦਾ ਰਿਹਾ ਬੁੜਾ ਹੋ ਗਿਆ, ਬੁੜਾ ਹੋ ਕੇ ਉਹ ਮਰ ਗਿਆ। ਹੁਣ ਜਿਹੜੇ ਪਿੰਡ ਵਾਲੇ ਮੱਛੀਆਂ ਖਾਂਦੇ ਸੀਗੇ ਉਹਨਾਂ ਨੂੰ ਟੈਨਸ਼ਨ ਪੈ ਗਈ, ਕਿਸੇ ਨੂੰ ਮੱਛੀ ਫੜਨੀ ਆਉਂਦੀ ਨਹੀਂ ਸੀਗੀ। ਕੋਈ ਇੱਕ ਮਰ ਗਿਆ ਭੁੱਖ ਨਾਲ, ਕੋਈ 3 ਮਰ ਗਏ, 4 ਮਰ ਗਏ। ਚੀਨੇ ਵਰਗਾ ਉੱਠਿਆ ਉਸ ਬਸਤੀ ਦੇ ਵਿੱਚੋਂ, ਚੀਨੇ ਵਰਗਾ ਉੱਠ ਕੇ ਉਹ ਬੰਦੇ ਦਾ ਸਟੈਚੂ ਬਣਾਇਆ ਜਿਹੜਾ ਮੱਛੀਆਂ ਫੜ ਕੇ ਇਹਨਾਂ ਨੂੰ ਖਿਲਾਉਂਦਾ ਸੀ। ਉਹਨੂੰ ਚੌਂਕ 'ਚ ਖੜਾ ਕਰਕੇ ਉਹਦੇ ਜੁੱਤੀਆਂ ਮਾਰਨ ਲੱਗ ਪਿਆ। ਪਿੰਡ ਵਾਲੇ ਉਹ ਕਹਿੰਦੇ ਤੂੰ ਚੀਨਿਆ ਬੇਵਕੂਫ ਆ, ਆਹ ਕੀ ਕਰਦਾ ਤੂੰ? ਇਹਨਾਂ ਨੇ ਸਾਨੂੰ ਇੰਨਾ ਚਿਰ ਮੱਛੀਆਂ ਖਿਲਾਈਆਂ। ਕਹਿੰਦਾ ਮੈਂ ਤਾਂ ਜੁੱਤੀਆਂ ਮਾਰਦੇ ਇਹਨੂੰ, ਸਾਨੂੰ ਫੜਦੀਆਂ ਨਹੀਂ ਸਿਖਾਈਆਂ। ਜੇ ਫੜਦੀਆਂ ਸਿਖਾਈਆਂ ਹੁੰਦੀਆਂ ਅਸੀਂ ਆਪ ਫੜ ਕੇ ਖਾ ਲੈਂਦੇ। ਚੀਨਾ ਉਹ ਬੰਦਾ ਸੀ ਜਿਹੜਾ ਅਗਾਂਹ ਵਧੂ ਸੋਚ ਲੈ ਕੇ ਤੁਰਦਾ ਸੀ। ਬਹੁਤ ਵਧੀਆ ਔਰ ਘੈਂਟ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਸਕਦੇ ਉਹ ਬੰਦਾ ਸੀ ਜੀ। ਇੱਕ ਦਲਿਤ ਆਗੂ ਦੇ ਵਜੋਂ ਵੀ ਨਾਮ ਉਹਨਾਂ ਦਾ ਸਾਹਮਣੇ ਆਉਂਦਾ ਹੈ ਕਿ ਬਹੁਤ ਵੱਡੇ ਪੱਧਰ ਤੇ ਉਹਨਾਂ ਦੀ ਚਰਚਾ ਹੁੰਦੀ ਸੀ। ਜਿਹੜੀਆਂ ਸਫਾਂ ਲੱਗਦੀਆਂ ਸੀ, ਜਿਹੜੇ ਵੱਡੀ ਗਿਣਤੀ 'ਚ ਇਕੱਠ ਹੁੰਦੇ ਸੀ ਦਲਿਤ ਭਾਈਚਾਰੇ ਦੇ, ਉਸ ਦੇ ਵਿੱਚ ਉਹਨਾਂ ਦਾ ਨਾਮ ਅੱਗੇ ਆਉਂਦਾ ਸੀ। ਹੁਣ ਵੀ ਜਦੋਂ ਇਕੱਠ ਹੋਇਆ ਇਹ ਕਹਿ ਕੇ ਹੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ ਕਿ ਸਾਡਾ ਭਰਾ ਦਲਿਤ ਭਾਈਚਾਰੇ ਤੋਂ ਆਉਂਦਾ ਸੀ। ਕਿਉਂਕਿ ਦੁਆਬੇ ਏਰੀਏ ਦੇ ਵਿੱਚ ਦੇਖਦੇ ਹਾਂ ਕਿ ਤਾਂ ਦਲਿਤ ਭਾਈਚਾਰਾ ਸਭ ਤੋਂ ਵੱਧ 33% ਦਲਿਤ ਭਾਈਚਾਰਾ ਹੈ ਨਾ। ਤੇ ਹੁਣ ਜਦੋਂ ਇਸ ਐਂਗਲ ਤੋਂ ਗੱਲ ਆਉਂਦੀ ਹੈ ਕਿ ਜੇ ਕੋਈ ਦਲਿਤ ਵਿਅਕਤੀ ਉੱਠਦਾ ਉਸ ਦੇ ਖਿਲਾਫ ਵੀ ਬਹੁਤ ਜਲਦੀ ਲੋਕ ਹੋ ਜਾਂਦੇ ਕਿ ਇਹ ਯਾਰ ਛੋਟੀ ਜਾਤ ਤੋਂ ਉੱਠ ਕੇ ਕਿੱਥੇ ਪਹੁੰਚ ਗਿਆ। ਇਦਾਂ ਦੀਆਂ ਗੱਲਾਂ ਵੀ ਬਹੁਤ ਹੁੰਦੀਆਂ ਨੇ। ਇਹਨਾਂ ਨੂੰ ਇਹ ਗੱਲਾਂ ਨਾ ਪਹਿਲਾਂ ਤੋਂ ਚੱਲਦੀਆਂ ਆਈਆਂ, ਕਿਉਂਕਿ ਬਾਣੀ ਦੇ ਵਿੱਚ ਵੀ ਦਰਜ ਆ ਕਿ ਮਾਨਸ ਕੀ ਜਾਤ ਸਭੇ ਏਕੇ ਪਹਿਚਾਨਬੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਵੀ ਸਾਰੀਆਂ ਚੀਜ਼ਾਂ ਜਿਹੜੀਆਂ ਝੂਠੀਆਂ ਆ, ਪਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਇਹ ਗੱਲ ਕਹਿੰਦੇ ਆ, ਅਸੀਂ ਉਹਨਾਂ ਦੇ ਸਾਹਮਣੇ ਜੋਤ ਜਗਾਈ ਜਾਂਦੇ ਆ, ਮਾਲਾ ਫੇਰੀ ਜਾਂਦੇ ਆ। ਜੋ ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਮੰਨਦੇ ਆ, ਗੁਰੂ ਗ੍ਰੰਥ ਸਾਹਿਬ ਦੀ ਕੋਈ ਨਹੀਂ ਮੰਨਦਾ। ਜਦੋਂ ਮੰਨਣ ਲੱਗ ਪਏ ਤਾਂ ਆਹ ਚੀਜ਼ਾਂ ਸਾਰੀਆਂ ਖਤਮ ਹੋ ਜਾਣੀਆਂ।
ਵੱਡੀ ਗੱਲ ਹੈ। ਸੋ ਹੁਣ ਇਨਸਾਫ ਦੀ ਗੁਹਾਰ ਪਰਿਵਾਰ ਵੱਲੋਂ ਲਗਾਈ ਜਾ ਰਹੀ ਹੈ। ਇੱਥੇ ਵੱਡੀ ਗਿਣਤੀ 'ਚ ਲੋਕ ਵੀ, ਜਿਵੇਂ ਤੁਸੀਂ ਦੱਸਿਆ, ਕੱਲ ਦੀ ਕਾਲ ਵੀ ਦਿੱਤੀ ਗਈ ਹੈ, ਪਰ ਉਸ ਤੋਂ ਪਹਿਲਾਂ ਪ੍ਰਸ਼ਾਸਨ ਕਾਰਵਾਈ ਕਰੇ, ਤੁਸੀਂ ਇਹ ਚਾਹੁੰਦੇ ਹੋ। ਤੇ ਹੁਣ ਆਖਰੀ ਅਪੀਲ ਜਿਹੜੀ ਲੋਕਾਂ ਨੂੰ, ਜਿਹੜੇ ਇਸ ਸਮੇਂ ਦੇਖ ਰਹੇ ਨੇ, ਉਹਨਾਂ ਨੂੰ ਕਰਨਾ ਚਾਹੋ, ਕਿਸ ਤਰ੍ਹਾਂ ਦੀ ਮਦਦ ਦੀ, ਕਿਸ ਤਰ੍ਹਾਂ ਦੀ ਅਪੀਲ ਕਰੋਗੇ ਕਿ ਸਰਕਾਰ ਨੇ ਜਾਂ ਫਿਰ ਪ੍ਰਸ਼ਾਸਨ ਨੂੰ ਕੀ ਕਰਨਾ ਚਾਹੀਦਾ ਹੈ ਕਿ ਪਰਿਵਾਰ ਸੰਤੁਸ਼ਟ ਹੋ? ਅਸੀਂ ਇਹ ਗੱਲ ਕਹਿੰਦੇ ਕਿ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਆਪਣੀ ਇਨਵੈਸਟੀਗੇਸ਼ਨ ਰਾਤੋਂ ਰਾਤ ਕੱਢ ਲੈਣੀ ਚਾਹੀਦੀ। ਕੱਲ ਦਾ ਪ੍ਰੋਗਰਾਮ ਇਹਨਾਂ ਨੂੰ ਚਾਹੀਦਾ ਕਿ ਵਿਡਰਾਅ ਹੋ ਜਾਵੇ, ਕਿਉਂਕਿ ਕੱਲ ਨੂੰ ਨੁਕਸਾਨ ਬਹੁਤ ਹੋਣਾ। ਦੁਕਾਨਾਂ ਬੰਦ ਹੋਣਗੀਆਂ, ਸਾਰੀਆਂ ਗੱਡੀਆਂ ਸਾਰੇ ਬੰਦ ਹੋਣਗੇ, ਅਸੀਂ ਰੋਡ ਜਾਮ ਕਰਾਂਗੇ। ਇਹ ਜ਼ਿੰਮੇਵਾਰੀ ਹੈਗੀ ਪ੍ਰਸ਼ਾਸਨ ਦੀ ਕਿ ਪ੍ਰਸ਼ਾਸਨ ਇਨਵੈਸਟੀਗੇਸ਼ਨ ਤੇਜ਼ ਕਰਕੇ ਉਹਨਾਂ ਨੂੰ ਫੜ ਲਵੇ ਤੇ ਮਸਲਾ ਸਾਰਾ ਹੱਲ। ਇੱਕ ਹੋਰ ਗੱਲ, ਜਿੱਦਾਂ ਹੁਣ ਰੋਡ ਬੰਦ ਕਰਦੇ ਆ ਜਾਂ ਫਿਰ ਕਿਤੇ ਵੀ ਦੁਕਾਨਾਂ ਬੰਦ ਕਰਾਉਣ ਜਾਂਦੇ ਆ, ਉਹ ਇੱਕ ਸਵਾਲ ਬਹੁਤ ਕਾਮਨ ਕਰਦੇ ਨੇ, ਹਾਲਾਂਕਿ ਇਸ ਦੇ ਵਿੱਚ ਤਰਕ ਤਾਂ ਨਹੀਂ ਲੱਗਦਾ ਬਹੁਤਾ। ਉਹ ਕਹਿੰਦੇ ਨੇ ਵੀ ਸਾਨੂੰ ਕਿਉਂ ਪਰੇਸ਼ਾਨ ਕਰਦੇ ਨੇ, ਹੈ ਨਾ, ਜਿਹਨੇ ਜੋ ਹੋਇਆ ਤੁਸੀਂ ਜਾ ਕੇ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਇਸ ਦੀ ਕਾਰਵਾਈ ਲਈ ਮੰਗ ਕਰੋ। ਤੁਸੀਂ ਸਾਨੂੰ ਕਿਉਂ ਤੰਗ ਕਰਦੇ? ਅਸੀਂ ਤਾਂ ਆਪਣਾ ਕਾਰੋਬਾਰ ਕਰੀਏ। ਉਹਨਾਂ ਨੂੰ ਕੀ ਕਹੋਗੇ? ਇਹ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ। ਇੱਕ ਬੀਬੀ ਕਹਿੰਦੀ ਕਿ ਭਗਤ ਸਿੰਘ ਤਾਂ ਪੈਦਾ ਹੋ ਜਾਵੇ, ਪਰ ਸਾਡੇ ਘਰ ਨਾ ਪੈਦਾ ਹੋਵੇ, ਗੁਆਂਢੀਆਂ ਦੇ ਹੋਵੇ, ਕਿਉਂਕਿ ਘਰ ਜਦੋਂ ਫਾਂਸੀ ਤੇ ਲਟਕਾਣਾ ਨਾ ਭਾਜੀ, ਜਾਨ ਨਿਕਲਦੀ ਆ। ਜਿਹੜੇ ਬੰਦੇ ਸਾਥ ਨਹੀਂ ਦਿੰਦੇ, ਗੱਲਾਂ ਕਰਦੇ ਕਿ ਇਹਨਾਂ ਨੇ ਸਾਨੂੰ ਪਰੇਸ਼ਾਨ ਕੀਤਾ, ਜਿੱਦਣ ਉਹਦੇ ਨਾਲ ਹੋ ਗਈ ਨਾ ਫਿਰ ਪਤਾ ਲੱਗੂਗਾ। ਇਹ ਸਾਰੇ ਭਾਜੀ ਦੂਸਰੇ ਦੇ ਘਰ ਜਦੋਂ ਅੱਗ ਲੱਗੀ ਹੁੰਦੀ ਆ, ਫੇਰ ਕਹਿੰਦੇ ਲਾਲ ਲਾਈਟ ਨੀਲੀ ਲਾਈਟ, ਜਦੋਂ ਆਪਣੇ ਘਰ ਲੱਗਦੀ ਫਿਰ ਬਾਲਟੀਆਂ ਲੱਭਦੇ ਪਾਣੀ ਵਾਲੀਆਂ। ਹਾਂਜੀ ਭਾਜੀ, ਇਸ ਲਈ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ। ਇੱਕ ਨੌਜਵਾਨ ਵੀਰ ਸਮਾਜ ਸੇਵੀ, ਇਹ ਨਹੀਂ ਸੀਗਾ ਕਿ ਬੰਦਾ ਉਹ ਗਲਤ ਸੀਗਾ, 1% ਵੀ ਉਹਦੇ 'ਚ ਕਮੀ ਨਹੀਂ ਸੀ, 16 ਕਲਾਂ ਸੰਪੂਰਨ ਬੰਦਾ ਸੀ ਜੀ। ਬਹੁਤ ਬਹੁਤ ਧੰਨਵਾਦ। ਸੋ ਸੰਦੀਪ ਚੀਨਾ, ਜਿਨ੍ਹਾਂ ਦਾ ਕਿ ਬੀਤੇ ਕੱਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ, 24 ਘੰਟਿਆਂ ਤੋਂ ਵੱਧ ਦਾ ਸਮਾਂ ਇਸ ਸਮੇਂ ਹੋ ਚੁੱਕਾ ਹੈ ਤੇ ਲਗਾਤਾਰ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਮੇਂ ਦੁਸੜਕਾਂ ਦੇ ਵਿੱਚ ਵੀ ਜਾਮ ਕੀਤਾ ਹੋਇਆ ਹੈ ਤੇ ਕੱਲ ਦੀ ਕਾਲ ਵੀ ਵੱਡੀ ਪਰਿਵਾਰ ਦੇ ਵੱਲੋਂ ਦਿੱਤੀ ਗਈ ਹੈ। ਜੇਕਰ ਕੱਲ ਤੱਕ ਇਨਸਾਫ ਨਹੀਂ ਕੀਤਾ ਜਾਂਦਾ, ਪੁਲਿਸ ਦੇ ਵੱਲੋਂ ਕਾਤਲਾਂ ਤੱਕ ਨਹੀਂ ਪਹੁੰਚ ਕੀਤੀ ਜਾਂਦੀ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।